ਇੱਕ ਹਮੇਸ਼ਾ ਆਪਾਂ ਗੱਲਬਾਤ ਕਰਦੇ ਰਹਿੰਦੇ ਆ, ਕੱਲ ਨੂੰ ਇਮੀਗ੍ਰੇਸ਼ਨ ਦਾ ਸ਼ੋਅ ਹੁੰਦਾ ਹੈਗਾ ਆ, ਜੇ ਤਿਰਕੀਆਣਾ ਉਹਨਾਂ ਦੇ ਨਾਲ ਵਕੀਲ ਦੇ ਨਾਲ ਵੀ ਆਪਣੇ ਜੋ ਐਡਰੈਸ ਆ ਉਹ ਤੁਸੀਂ ਅਪਡੇਟ ਕਰਕੇ ਰੱਖੋ। ਇਹ ਖਬਰ ਆ ਰਹੀ ਆ ਸੈਕਰਾਮੈਂਟੋ ਬੀ ਦੇ ਮੁਤਾਬਕ, ਇੱਕ ਵੈਨਜ਼ੂਏਲਨ ਮੈਨ, ਵੈਨਜ਼ੂਏਲਾ ਦਾ ਰਹਿਣ ਵਾਲਾ ਬੰਦਾ ਸੈਕਰਾਮੈਂਟੋ ਦੇ ਵਿੱਚ ਆਪਣਾ ਐਡਰੈਸ ਚੇਂਜ ਕਰਾਉਣ ਗਿਆ। ਵਿਲਫਰੈਡੋ ਰਿਵੇਰੋ ਨਾਂ ਦਾ ਬੰਦਾ ਕਹਿੰਦਾ ਵੀ 3:30 ਵਜੇ ਉੱਠ ਕੇ ਮੈਂ ਆਪਣੇ ਘਰ ਤੋਂ, ਜੋ ਕਿ ਸਿਸਕੀਓ ਕਾਉਂਟੀ ਦੇ ਵਿੱਚ ਹੈਗਾ, ਸੈਕਰਾਮੈਂਟੋ ਆਫਿਸ ਇਮੀਗ੍ਰੇਸ਼ਨ ਦਾ, ਉੱਥੇ ਗਿਆ ਵੀ ਮੇਰਾ ਐਡਰੈਸ ਹੁਣ ਚੇਂਜ ਹੋ ਗਿਆ, ਪਹਿਲਾਂ ਮੈਂ ਸ਼ਿਕਾਗੋ ਰਹਿੰਦਾ ਸੀ, ਹੁਣ ਇੱਥੇ ਰਹਿਣਾ ਹੈਗਾ। ਕਹਿੰਦੇ ਵੀ ਉਹਨੂੰ ਕੁਐਸਚਨ ਕੀਤੇ ਗਏ ਕਈ ਘੰਟੇ, ਉਹ ਤੋਂ ਬਾਅਦ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਹੁਣ ਉਹਨੂੰ ਡਿਪੋਰਟੇਸ਼ਨ ਦੇ ਵਿੱਚ ਪਾ ਦਿੱਤਾ ਗਿਆ ਤੇ ਆਲਰੇਡੀ ਉਹ ਅੰਡਰ ਅਰੈਸਟ ਹੈਗਾ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਦੀ ਜੋ ਫੈਸਿਲਿਟੀ ਆ ਵੇਕਰਸਫੀਲਡ ਦੇ ਲਾਗੇ ਉੱਥੇ। ਉਹ ਕਹਿੰਦਾ ਵੀ ਮੈਂ ਤਾਂ ਸਾਰਾ ਕੁਝ ਸਹੀ ਕਰ ਰਿਹਾ ਸੀ, ਵੀ ਜੋ ਰੂਲ ਹੈਗਾ ਵੀ ਜਦੋਂ ਤੁਸੀਂ ਮੂਵ ਹੁੰਦੇ ਹੈਗੇ ਆ ਕਿਤੇ ਵੀ ਆਪਣਾ ਐਡਰੈਸ ਅਪਡੇਟ ਕਰਦੇ ਹੈਗੇ ਆ ਜਾ ਕੇ, ਤੇ ਮੇਬੀ ਹੁਣ ਗਲਤੀ ਕਰ ਲਈ ਵੀ ਜਾਂ ਤਾਂ ਉਹ ਵਕੀਲ ਦੇ ਨਾਲ ਜਾਂਦਾ ਜਾਂ ਵਕੀਲ ਤੋਂ ਕਿਸੇ ਤਰ੍ਹਾਂ ਦੀ ਸਲਾਹ ਲੈਂਦਾ। ਹੁਣ ਆਈਸ ਦੀ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਕਨਫਰਮ ਵੀ ਕੀਤਾ ਵੀ ਜੋ ਰੈਵੇਰੋ ਆ ਉਸ ਨੂੰ ਅਰੈਸਟ ਕੀਤਾ ਗਿਆ ਆ, ਕਿਉਂਕਿ ਉਹਦੀ ਕਹਿੰਦੇ ਵੀ ਜਿਹੜੀ ਪੈਰੋਲ ਆ ਉਹ ਰਿਵੋਕ ਕਰ ਦਿੱਤੀ ਗਈ ਆ ਮਾਰਚ 27 ਨੂੰ ਜਦੋਂ ਹੀ ਉਹ ਗਿਆ। ਤੇ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਾਹਤੇ ਉਹਦੀ ਜਿਹੜੀ ਪੈਰੋਲ ਆ ਉਸ ਨੂੰ ਰਿਵੋਕ ਕੀਤਾ ਗਿਆ, ਪਰ ਹਜੇ ਉਹ ਕਸਟਡੀ ਦੇ ਵਿੱਚ ਹੈਗਾ ਜਦੋਂ ਤੱਕ ਉਹਦੀ ਜਿਹੜੀ ਡਿਊਰੇਸ਼ਨ ਆਫ ਹਿਸ ਇਮੀਗ੍ਰੇਸ਼ਨ ਰਿਮੂਵਲ ਪ੍ਰੋਸੀਡਿੰਗ ਆ। ਸੋ ਬੜੀ ਹੈਰਾਨੀ ਦੀ ਖਬਰ ਆ ਵੀ ਬੰਦਾ ਆਪਣਾ ਐਡਰੈਸ ਚੇਂਜ ਕਰਾਉਣ ਗਿਆ ਤੇ ਉਹਨੂੰ ਉੱਥੇ ਜਿਹੜਾ ਅਰੈਸਟ ਕਰ ਲਿਆ ਗਿਆ ਆਈਸ। ਜੀ ਬਿਲਕੁਲ, ਤੇ ਆਪਾਂ ਇਹ ਵੀ ਦੇਖਿਆ ਕਿ ਜਿਹੜੇ ਲੋਕ ਆਈਸ ਦੀਆਂ ਡੇਟਸ ਦੇ ਉੱਤੇ ਗਏ ਆ ਉਹਨਾਂ ਨੂੰ ਸੱਦਿਆ ਗਿਆ ਸੀਗਾ, ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਡਿਟੇਨ ਕਰ ਲਏ ਗਏ ਉਦੋਂ ਗਏ ਹੋਏ। ਇਸ ਕਰਕੇ ਬਹੁਤ ਸਾਰੇ ਲੋਕ ਜਾਣ ਤੋਂ ਗੁਰੇਜ਼ ਵੀ ਕਰਦੇ, ਪਰ ਆਪਾਂ ਇਮੀਗ੍ਰੇਸ਼ਨ ਸ਼ੋਅ ਦੇ ਵਿੱਚ ਇਹ ਵੀ ਸੁਣਿਆ ਵੀ ਤੁਸੀਂ ਕੋਈ ਵੀ ਜਿਹੜੀ ਡੇਟ ਦਿੱਤੀ ਹੋਈ ਆ ਉਹਨਾਂ ਨੇ ਉਹਨੂੰ ਤੁਸੀਂ ਸਕਿਪ ਨਹੀਂ ਕਰ ਸਕਦੇ ਕਿਸੇ ਵੀ ਹਾਲਤ ਦੇ ਵਿੱਚ। ਸੋ ਹਮੇਸ਼ਾ ਹੀ ਆਪਾਂ ਜਿਸ ਦਿਨ ਤੋਂ ਇਹ ਸਾਰੇ ਵਰਤਾਰੇ ਚੱਲੇ ਨੇ ਉਸ ਦਿਨ ਤੋਂ ਪੰਜਾਬੀ USA ਦੇ ਇਸ ਮੰਚ ਦੇ ਉੱਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਇਹੀ ਗੁਹਾਰ ਲਾ ਰਹੇ ਹਾਂ ਕਿ ਤੁਹਾਡਾ ਕਿਸੇ ਵੀ ਤਰੀਕੇ ਦਾ ਕੋਈ ਵੀ ਇਮੀਗ੍ਰੇਸ਼ਨ ਮੈਟਰ ਆ ਆਪਣੇ ਵਕੀਲ ਦੇ ਨਾਲ ਸਲਾਹ ਜ਼ਰੂਰ ਕਰੋ। ਕ੍ਰਾਈਮ ਤੋਂ ਬਚੋ, ਸ਼ਰਾਰਤਾਂ ਤੋਂ ਬਚੋ, ਕਿਸੇ ਵੀ ਤਰ੍ਹਾਂ ਦੀ ਜਿਹੜੀ ਗੈਰ ਕਾਨੂੰਨੀ ਗੈਰ ਸਮਾਜਿਕ ਕੋਈ ਗਤੀਵਿਧੀ ਆ, ਸਰਗਰਮੀ ਆ, ਉਹਦੇ ਤੋਂ ਬਚੋ। ਪਤਾ ਕੋਈ ਨਹੀਂ ਕਿੰਨੀਆਂ ਚੀਜ਼ਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਵੀ ਉਹ ਬੰਦੇ ਦਾ ਆਹ ਸੀਗਾ ਸਿਸਟਮ ਤੇ ਆਹ ਸੀਗਾ। 50 ਸਾਲਾਂ ਦੀ ਗ੍ਰੀਨ ਕਾਰਡ ਹੋਲਡਰ ਬੀਬੀ ਜਿਹੜੀ ਆ ਉਹ ਚੱਕੀ ਗਈ ਸਿਰਫ ਇਸ ਕਰਕੇ ਵੀ ਉਹ ਇੱਕ ਮਾਮਲੇ ਦੇ ਵਿੱਚ ਉਹਦੀ ਸ਼ਮੂਲੀਅਤ ਸੀਗੀ, ਕ੍ਰਿਮੀਨਲ ਮਾਮਲੇ ਦੇ ਵਿੱਚ ਜੁਰਮਾਨਾ ਹੋਇਆ ਸੀ, ਪਰ ਪਤਾ ਕੋਈ ਨਹੀਂ ਕਦੋਂ ਕੀ ਹੋ ਜਾਣਾ। ਸੋ ਇਸ ਕਰਕੇ ਰਿਕਾਰਡ ਸਾਫ਼ ਸੁਥਰਾ ਤੇ ਆਪਣੇ ਆਪ ਨੂੰ ਜਿਹੜਾ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕਿਸੇ ਵੀ ਵਕੀਲ ਦੀ ਸਲਾਹ ਲੈ ਕੇ ਜਾਂ ਸਲਾਹ ਤੋਂ ਬਿਨਾਂ ਕੋਈ ਵੀ ਕਦਮ ਜਿਹੜਾ ਆਪਣੇ ਪੱਧਰ ਤੇ ਨਾ ਚੁੱਕੋ, ਉਹ ਕਦਮ ਤੁਹਾਨੂੰ ਕਾਫੀ ਮਹਿੰਗਾ ਸਾਬਤ ਹੋ ਸਕਦਾ।